ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ ਅੱਜ 24 ਜੁਲਾਈ 2014 9 ਸਾਵਨ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਦਾ ਕੀ ਮੁੱਦਾ ਹੈ। ਦੇਖੋ ਲਗਾਤਾਰਤਾ ਨਾਲ ਜਦੋਂ ਤੋਂ ਮੋਦੀ ਦੀ ਸਰਕਾਰ ਦਿੱਲੀ ਦੇ ਵਿੱਚ ਸਥਾਪਿਤ ਹੋਈ ਹੈ, ਬੜੇ ਟੈਕਟਫੁਲ ਤਰੀਕੇ ਦੇ ਨਾਲ ਬੀਜੇਪੀ, ਜਿੱਥੇ ਉਹਨਾਂ ਦੀ ਟੌਪ ਲੀਡਰਸ਼ਿਪ ਇਨਕਲੂਡਿੰਗ ਮੋਦੀ ਨੇ ਤਾਂ ਬਿਲਕੁਲ ਦੜ ਵੱਟੀ ਹੋਈ ਹੈ। ਜਿਹੜਾ ਮੋਦੀ ਹਰ ਗਲੀ ਦੇ ਖੂੰਜੇ 'ਚ ਦਹਾੜਦਾ ਸੀ ਜਾ ਕੇ ਔਰ ਗੈਰ ਜ਼ਿੰਮੇਵਾਰ ਗੱਲਾਂ ਕਰਦਾ ਸੀ, ਭੜਕਾਊ ਗੱਲਾਂ ਕਰਦਾ ਸੀ ਜੀ, ਉਹਨੇ ਇਹ ਬੀਜੇਪੀ ਨੇ ਆਪਣੀ ਇੱਕ ਸਟ੍ਰੈਟਜੀ ਬਣਾਈ ਹੈ, ਵਿਉਂਤਬੰਦੀ ਕੀਤੀ ਹੈ ਕਿ ਕੋਈ ਵੀ ਅੰਤਰਰਾਸ਼ਟਰੀ ਤੌਰ 'ਤੇ ਆਨਸਰੇਬਲ ਨਾ ਹੋਣਾ ਪਏ। ਜੇ ਹੁਣ ਕੋਈ ਗੱਲ ਮੋਦੀ ਕਹਿੰਦਾ ਜਾਂ ਉਹਦੀ ਕੈਬਨਿਟ ਦਾ ਵਜ਼ੀਰ ਕਹੇਗਾ ਤਾਂ ਜ਼ਾਹਰ ਹੈ ਉਹ ਇੱਕ ਸਰਕਾਰੀ ਪੋਜੀਸ਼ਨ ਮੰਨੀ ਜਾਏਗੀ ਜੀ। ਪਰ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਆਪਣਾ ਥਲੜਾ ਕੈਡਰ ਹੈ ਉਹਨਾਂ ਦੇ ਵਿੱਚ ਇੱਕ ਤਾਂ ਦੂਸਰੀਆਂ ਜਥੇਬੰਦੀਆਂ ਨੇ, RSS ਦਾ ਜਿਹਨੂੰ ਸੰਘ ਪਰਿਵਾਰ ਕਹਿੰਦੇ ਨੇ, ਜਿਨ੍ਹਾਂ 'ਚ ਵਿਸ਼ਵ ਹਿੰਦੂ ਪਰਿਸ਼ਦ ਹੈ ਜਾਂ ਬਜਰੰਗ ਦਲ ਹੈ, ਉਹ ਤਾਂ ਆਪਣੀ ਗੁੰਡਾਗਰਦੀ 'ਤੇ ਲੱਗੇ ਹੋਏ ਨੇ, ਭੜਕਾਊ ਤਕਰੀਰਾਂ 'ਤੇ ਜੀ। ਲੇਕਿਨ ਅਸੀਂ ਇਹ ਦੇਖ ਰਹੇ ਹਾਂ ਵੀ ਅੱਡ-ਅੱਡ ਅਸੈਂਬਲੀਆਂ ਦੇ ਵਿੱਚ ਵੀ ਜਿਹੜੇ ਜ਼ਿੰਮੇਵਾਰ ਬੀਜੇਪੀ ਦੇ ਲੋਕ ਨੇ, ਮਿਨਿਸਟਰ ਨੇ ਸਟੇਟਾਂ ਦੇ ਵਿੱਚ ਜੀ, ਉਹ ਵੀ ਖੁੱਲ੍ਹ ਕੇ ਹਿੰਦੂਤਵਾ ਕਾਰਡ ਔਰ ਮੁਸਲਮਾਨਾਂ ਪ੍ਰਤੀ, ਦੂਸਰਿਆਂ ਪ੍ਰਤੀ ਆਪਣਾ ਪੂਰੀ ਨਫ਼ਰਤ ਦਾ ਇਜ਼ਹਾਰ ਕਰ ਰਹੇ ਨੇ। ਔਰ ਅੱਜ ਸਾਡੀ ਨਜ਼ਰ ਦੋ ਖਬਰਾਂ 'ਤੇ ਪਈ ਕਿਉਂਕਿ ਇਹੀ ਅੱਜ ਦੀਆਂ ਸਭ ਤੋਂ ਜ਼ਿਆਦਾ ਚਲੰਤ ਖਬਰਾਂ ਵੀ ਨੇ, ਇਲੈਕਟ੍ਰੋਨਿਕ ਮੀਡੀਆ 'ਚ ਵੀ, ਪ੍ਰਿੰਟ ਮੀਡੀਆ 'ਚ ਵੀ। ਜੀ। ਪਹਿਲੀ ਤਾਂ ਖਬਰ ਦਾ ਸੰਬੰਧ ਹੈ ਜਿਹੜੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਨਾਲ। ਜੀ। ਹੁਣ ਸਾਨੀਆ ਮਿਰਜ਼ਾ ਜਿਹੜੀ ਕਿ ਹੈਦਰਾਬਾਦ ਦੀ ਰਹਿਣ ਵਾਲੀ ਹੈ, ਉਹਨੇ ਬੜੀ ਮਿਹਨਤ ਕੀਤੀ ਹੈ ਆਪਣੀ ਇਸ ਗੇਮ ਦੇ ਵਿੱਚ ਔਰ ਪਹਿਲੀ ਵਾਰ ਹੈ ਕਿ ਇਸ ਟੈਨਿਸ ਦੇ ਵਿੱਚ ਸਾਨੀਆ ਮਿਰਜ਼ਾ ਨੇ ਭਾਰਤ ਨੂੰ ਇੰਟਰਨੈਸ਼ਨਲ ਰੈਕਗਨੀਸ਼ਨ ਦਵਾਈ ਹੈ। ਉਹਨੇ ਲੀਡ ਕੀਤਾ ਹੈ ਭਾਰਤੀ ਟੀਮ ਨੂੰ ਬਹੁਤ ਥਾਂ 'ਤੇ ਜੀ। ਔਰ ਪਿੱਛੇ ਜੇ ਉਸ ਦਾ ਵਿਆਹ ਜਿਹੜਾ ਪਾਕਿਸਤਾਨੀ ਕ੍ਰਿਕਟਰ, ਜਿਹੜਾ ਪਾਕਿਸਤਾਨ ਦੀ ਨੈਸ਼ਨਲ ਕ੍ਰਿਕਟ ਟੀਮ 'ਚ ਸੀ, ਸਿਆਲਕੋਟ ਦਾ ਰਹਿਣ ਵਾਲਾ ਸ਼ੋਏਬ ਮਲਕ ਦੇ ਨਾਲ ਹੋਇਆ। ਜੀ। ਪਰ ਹੈਦਰਾਬਾਦ ਉਹਦਾ ਸ਼ਹਿਰ ਹੈ। ਪਿਛਲੇ 100 ਸਾਲ ਤੋਂ ਜਿਹੜਾ ਉਹਨਾਂ ਦੇ ਜਿਹੜੇ ਪੇਰੈਂਟਸ, ਉਹਨਾਂ ਦੇ ਗ੍ਰੈਂਡ ਪੇਰੈਂਟਸ, ਉਹਨਾਂ ਦੇ ਅੱਗੋਂ ਪੇਰੈਂਟਸ ਉਸ ਸ਼ਹਿਰ ਦੇ ਵਿੱਚ ਰਹਿੰਦੇ ਨੇ। ਅਤੇ ਪਿੱਛੇ ਜੇ ਹੁਣੇ ਹੀ ਭਾਰਤ ਦੇ ਪਾਰਲੀਮੈਂਟ ਐਕਟ ਰਾਹੀਂ ਤੇਲੰਗਾਨਾ ਸਟੇਟ ਜਿਹੜੀ ਹੈ ਉਹ ਅਲੱਗ ਹੋਈ ਹੈ ਆਂਧਰਾ ਤੋਂ। ਜੀ। ਬੇਸ਼ੱਕ ਜਿਹੜਾ ਹੈਦਰਾਬਾਦ ਸ਼ਹਿਰ ਹੈ ਇਹਦਾ ਸਟੇਟਸ ਉਹਨਾਂ ਨੇ 10 ਸਾਲ ਲਈ ਸਾਂਝੀ ਕੈਪੀਟਲ ਦੇ ਤੌਰ 'ਤੇ ਰੱਖਿਆ, ਪਰ 10 ਸਾਲ ਬਾਅਦ ਆਂਧਰਾ ਪ੍ਰਦੇਸ਼ ਨੂੰ ਆਪਣੀ ਰਾਜਧਾਨੀ ਬਣਾਉਣੀ ਪਏਗੀ ਅਤੇ ਹੈਦਰਾਬਾਦ ਜਿਹੜੀ ਹੈ ਤੇਲੰਗਾਨਾ ਦੀ ਰਾਜਧਾਨੀ ਰਹੇਗੀ। ਜੀ। ਹੁਣ ਜਿਹੜੇ ਤੇਲੰਗਾਨਾ ਦੇ ਲੋਕ ਨੇ ਜਾਂ ਉਹਨਾਂ ਦੀ ਜਿਹੜੀ ਮੇਨ ਤੇਲੰਗਾਨਾ ਪਾਰਟੀ, ਜਿਹਨੇ ਕਿ ਬੜੀ ਕਾਮਯਾਬੀ ਦੇ ਨਾਲ ਆਪਣੀ ਸਟੇਟ ਨੂੰ ਬਣਾਉਣ ਦੀ ਮੂਵਮੈਂਟ ਨੂੰ ਕੈਰੀ ਕੀਤਾ, ਅਲਟੀਮੇਟਲੀ ਫਤਹ ਹਾਸਲ ਕੀਤੀ। ਹੁਣ ਬੇਸ਼ੱਕ ਉਹ ਓਵਰਆਲ ਆਂਧਰਾ ਪ੍ਰਦੇਸ਼ ਦੇ ਬਜਟ ਦੇ ਵਿੱਚ ਹੈਦਰਾਬਾਦ ਸ਼ਹਿਰ ਦਾ ਹੀ 60% ਦੇ ਕਰੀਬ ਕੰਟਰੀਬਿਊਸ਼ਨ ਰਹੀ ਹੈ ਔਰ ਅਲਟੀਮੇਟਲੀ ਹੈਦਰਾਬਾਦ ਤੇਲੰਗਾਨਾ 'ਚ ਆਉਣਾ ਹੈ। ਪਰ ਕੁੱਲ ਮਿਲਾ ਕੇ ਤੇਲੰਗਾਨਾ ਦੇ ਵਿੱਚ ਬੜੀ ਪਾਵਰਟੀ ਹੈ, ਗਰੀਬੀ ਹੈ, ਕਿਉਂਕਿ ਬਹੁਤੇ ਜਿਹੜੇ ਆਂਧਰਾ ਪ੍ਰਦੇਸ਼ ਦੀ ਅਸੈਂਬਲੀ ਦੇ ਵਿੱਚ ਲੋਕ ਜਿਨ੍ਹਾਂ ਨੂੰ ਸੀਮਾਂਤਰ ਆਂਧਰਾ ਪ੍ਰਦੇਸ਼ ਕਹਿੰਦੇ ਨੇ ਜਾਂ ਮੇਨਲੈਂਡ ਆਂਧਰਾ ਪ੍ਰਦੇਸ਼ ਕਹਿੰਦੇ ਨੇ, ਮੈਜੋਰਟੀ ਉਹਨਾਂ ਦੀ ਸੀ, ਬਜਟ ਉੱਧਰ ਜਾਂਦਾ ਸੀ ਅਤੇ ਉੱਧਰ ਹੀ ਇਨਵੈਸਟਮੈਂਟਸ ਹੁੰਦੀਆਂ ਸੀ। ਸੋ ਇਹ ਇੱਕ ਤੇਲੰਗਾਨਾ ਬੇਸ਼ੱਕ ਇੱਕ ਸਟੇਟ ਬਣ ਗਈ ਹੈ ਪਰ ਬੜੀ ਗਰੀਬੀ ਦੀ ਮਾਰੀ ਹੋਈ ਸਟੇਟ ਵੀ ਹੈ ਔਰ ਉਹ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਤੇਲੰਗਾਨਾ ਦਾ ਇਮੇਜ ਇੱਕ ਚੰਗੇ ਇਮੇਜ ਦੇ ਤੌਰ 'ਤੇ ਉੱਭਰੇ। ਇਹ ਇੱਕ ਡਰ ਨਾ ਹੋਏ ਕਿਉਂਕਿ ਜਿਹੜਾ ਇੱਕ ਬੜਾ ਕਾਮਨ ਫਰੇਜ਼ ਹੈ ਆਰਥਿਕ ਦੁਨੀਆ ਦੇ ਵਿੱਚ ਕਿ ਮਨੀ ਇਜ਼ ਦਾ ਫਸਟ ਰੈਫਿਊਜ। ਇਸ ਦਾ ਮਤਲਬ ਇਹ ਹੈ ਕਿ ਵੀ ਜਿਹੜੇ ਰੈਫਿਊਜੀ ਬਣਦੇ ਨੇ ਉਹਦੇ ਸਭ ਤੋਂ ਪਹਿਲਾਂ ਪੈਸਾ ਹੁੰਦਾ ਹੈ। ਰੈਫਿਊਜੀ ਕੌਣ ਬਣਦਾ? ਜਿੱਥੇ ਅਪਸੈਟ ਹੁੰਦੀ ਹੈ ਚੀਜ਼, ਕੋਈ ਚੀਜ਼ ਕੇਓਸ ਹੁੰਦਾ ਹੈ, ਅਫੜਾ ਦਫੜੀ ਹੁੰਦੀ ਹੈ ਅਤੇ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਮਨੀ ਜਿਹੜੀ ਹੈ ਸਭ ਤੋਂ ਪਹਿਲਾਂ ਦੌੜਦੀ ਹੈ, ਪੈਸਾ ਸਭ ਤੋਂ ਪਹਿਲਾਂ ਦੌੜਦਾ ਹੈ। ਮਤਲਬ ਇਹ ਹੈ ਵੀ ਜਿਹੜਾ ਅਮੀਰ ਆਦਮੀ ਹੁੰਦਾ ਹੈ ਜਾਂ ਜਿਹੜਾ ਇਨਵੈਸਟਰ ਹੁੰਦਾ ਉਹਦੀ ਅੱਖ ਹੁੰਦੀ ਹੈ, ਉਹਨੂੰ ਪਤਾ ਹੁੰਦਾ ਹੈ ਵੀ ਕਦੋਂ ਉਹਨੇ ਪੈਸਾ ਬਣਾਉਣਾ ਹੈ ਅਤੇ ਕਦੋਂ ਉਹਦਾ ਪੈਸਾ ਖਤਰੇ 'ਚ ਹੈ। ਸੋ ਇਹੀ ਕਾਰਨ ਹੈ ਕਿ ਦੁਨੀਆ 'ਚ ਕਿਹੜੀ ਗੌਰਮੈਂਟ ਸਟੇਬਲ ਹੈ, ਕਿਹੜੀ ਸਰਕਾਰ ਬਣੇਗੀ ਨਹੀਂ ਬਣੇਗੀ, ਅੱਜ ਕੱਲ੍ਹ ਉਹਨੂੰ ਵਾਲ ਸਟਰੀਟ ਦੇ ਉੱਤੇ ਕੀ ਚੱਲ ਰਿਹਾ ਹੈ, ਉਹਦਾ
ਇੰਡੈਕਸ ਕੀ ਆ ਉਹ ਤੋਂ ਅੰਦਾਜ਼ਾ ਹੋ ਜਾਂਦਾ ਵੀ ਕਿਸ ਦੇਸ਼ ਦੇ ਵਿੱਚ ਕੀ ਸਥਿਤੀ ਹੈ। ਜੀ ਜੀ। ਸੋ ਜ਼ਾਹਰ ਹੈ ਵੀ ਇੱਕ ਖੌਫ ਹੈਦਰਾਬਾਦ ਦੇ ਲੋਕਾਂ ਦੇ ਵਿੱਚ ਜ਼ਰੂਰ ਹੈ ਕਿ ਵੀ, ਔਰ ਜਿਹੜੇ ਖਾਸ ਤੌਰ 'ਤੇ ਉੱਥੇ ਇਨਵੈਸਟਰ ਨੇ, ਮਨੀ ਇਨਵੈਸਟਰ, ਕਿ ਜੇ ਹੈਦਰਾਬਾਦ ਤੇਲੰਗਾਨਾ 'ਚ ਜਾਂਦਾ, ਜਿਹੜਾ ਜਾਣਾ ਹੀ ਹੈ 10 ਸਾਲ ਬਾਅਦ, ਕਿ ਉਹਨਾਂ ਦੀ ਇਨਵੈਸਟਮੈਂਟ ਸੇਫ ਹੋਏਗੀ ਕਿ ਨਹੀਂ ਹੋਏਗੀ। ਜੀ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਕੁਦਰਤੀ ਗੱਲ ਹੈ। ਹੁਣ ਇੱਕ ਉੱਥੇ ਰਿਵਾਜ ਭਾਰਤ ਦੀਆਂ ਬਾਕੀ ਸਟੇਟਾਂ 'ਚ ਵੀ ਹੈ ਕਿ ਜੀ ਜੇ ਤੁਸੀਂ ਬਾਹਰਲਿਆਂ ਦੀ ਇਨਵੈਸਟਮੈਂਟ ਲਿਆਉਣੀ ਹੈ, ਤੁਸੀਂ ਸਟੇਟ ਦਾ ਇਮੇਜ ਬਣਾਉਣਾ ਹੈ, ਤਾਂ ਉਹਨੂੰ ਅੱਜ ਕੱਲ੍ਹ ਬ੍ਰਾਂਡ ਐਂਬੈਸਡਰ ਕਹਿੰਦੇ ਨੇ, ਕਿ ਹਰ ਸਟੇਟ ਆਪਣਾ ਕੋਈ ਬ੍ਰਾਂਡ ਐਂਬੈਸਡਰ ਬਣਾਉਂਦਾ ਹੈ ਜੀ। ਔਰ ਬਹੁਤ ਵਾਰੀ ਇਹ ਜਿਹੜੇ ਫਿਲਮੀ ਸਿਤਾਰੇ ਨੇ, ਐਕਟਰ ਨੇ, ਐਕਟਰੈਸਿਸ ਨੇ, ਇਹਨਾਂ ਨੂੰ ਬਣਾਇਆ ਜਾਂਦਾ ਹੈ ਔਰ ਉਹਦੇ 'ਚ ਪੈਸਾ ਦਿੰਦੀ ਹੈ। ਸੋ ਬ੍ਰਾਂਡ ਐਂਬੈਸਡਰ ਹੁੰਦਾ ਹੈ ਕਿ ਜੇ ਅਸੀਂ ਜਿਹੜਾ ਸੇ ਕਿਸੇ ਸਟੇਟ 'ਚ ਟੂਰਿਜ਼ਮ ਹੈ, ਕਿਸੇ 'ਚ ਕੋਈ ਹਿਸਟੋਰੀਕਲ ਕਿਲੇ ਨੇ ਜਾਂ ਕੁਛ ਹੈ, ਤੇ ਉਹ ਉਸ ਐਕਟਰ ਜਾਂ ਐਕਟਰੈਸਿਸ ਜਿਹਨੂੰ ਬ੍ਰਾਂਡ ਐਂਬੈਸਡਰ ਕਿਹਾ, ਉਹਦੇ ਰਾਈਟ ਉਹ ਸਟੇਟ ਕੋਲ ਹੁੰਦੇ ਨੇ ਕਿ ਉਹਦਾ ਨਾਂ, ਉਹਦੀ ਪਿਕਚਰ ਉਹ ਪ੍ਰਮੋਟ ਕਰ ਸਕਦੇ ਨੇ, ਆਪਣੀ ਗੱਲ ਨੂੰ ਪ੍ਰਮੋਟ ਕਰਨ ਦੇ ਲਈ ਉਹਦੀ ਪਿਕਚਰ ਇਸਤੇਮਾਲ ਕਰ ਸਕਦੇ ਨੇ। ਇੰਨਾ ਕੁ ਕੰਮ ਬ੍ਰਾਂਡ ਐਂਬੈਸਡਰ ਦਾ ਹੁੰਦਾ ਹੈ। ਪਰ ਕਿਉਂਕਿ ਸੈਲੀਬ੍ਰਿਟੀਜ਼ ਹੁੰਦੀਆਂ ਨੇ, ਐਕਟਰਸ, ਐਕਟਰੈਸਿਸ, ਤੇ ਉਹਨਾਂ ਦਾ ਵੀ ਨਾਮ ਵਿਕਦਾ ਹੈ, ਨਾਲੇ ਪੈਸੇ ਵੀ ਮਿਲਦੇ ਨੇ, ਤੇ ਸਟੇਟਾਂ ਨੂੰ ਇਹ ਹੁੰਦਾ ਹੈ ਕਿ ਜੀ ਉਹ ਸਾਡੇ ਨਾਲ ਉਹਨਾਂ ਨੇ ਐਸੋਸੀਏਟ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਤੇਲੰਗਾਨਾ ਵਾਲਿਆਂ ਨੇ ਇਹ ਮਹਿਸੂਸ ਕੀਤਾ, ਜਿਹੜੀ ਤੇਲੰਗਾਨਾ ਸਟੇਟ ਬਣੀ ਹੈ, ਕਿ ਸਾਡਾ ਵੀ ਕੋਈ ਬ੍ਰਾਂਡ ਐਂਬੈਸਡਰ ਹੋਣਾ ਚਾਹੀਦਾ। ਹੁਣ ਜ਼ਾਹਿਰ ਹੈ ਵੀ ਇਹ ਹੈਦਰਾਬਾਦ ਦੀ ਕੁੜੀ ਸਾਨੀਆ ਮਿਰਜ਼ਾ, ਜਿਹਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਰੈਕਗਨੀਸ਼ਨ ਦਿਵਾਈ ਹੈ, ਇਸ ਤੋਂ ਵਧੀਆ ਕੀ ਬ੍ਰਾਂਡ ਐਂਬੈਸਡਰ ਹੋ ਸਕਦਾ, ਕੌਣ ਹੋ ਸਕਦਾ। ਔਰ ਉਹਨਾਂ ਨੇ ਤੇਲੰਗਾਨਾ ਦੀ ਜਿਹੜੀ ਸਰਕਾਰ ਹੈ, ਜੋ ਵੀ ਐਡਹੌਕ ਹੈ ਜਾਂ ਕਿਵੇਂ ਹੈ, ਉਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਫੰਕਸ਼ਨ ਕਰਕੇ ਬੜਾ ਵੱਡਾ ਸਾਨੀਆ ਮਿਰਜ਼ਾ ਨੂੰ ਨਾਲੇ ਤਾਂ 1 ਕਰੋੜ ਰੁਪਏ ਦਾ ਚੈੱਕ ਦਿੱਤਾ ਜੀ, ਤੇ ਨਾਲੇ ਉਹਨੂੰ ਉਹਨਾਂ ਨੇ ਤੇਲੰਗਾਨਾ ਦਾ ਬ੍ਰਾਂਡ ਐਂਬੈਸਡਰ ਐਲਾਨਿਆ। ਜਿਉਂ ਹੀ ਇਹ ਐਲਾਨ ਹੋਇਆ, ਜਿਹੜਾ ਬੀਜੇਪੀ ਦਾ ਤੇਲੰਗਾਨਾ ਅਸੈਂਬਲੀ ਦੇ ਵਿੱਚ ਲੀਡਰ ਹੈ, ਕੋਈ ਇਹ ਨਹੀਂ ਹੈ ਕਿ ਕੋਈ ਐਵੇਂ ਸਟਰੀਟ ਤੇ ਤੁਰਿਆ ਫਿਰਦਾ ਬੀਜੇਪੀ ਵਰਕਰ ਹੈ ਜੀ, ਉਹਨੇ ਨਾਲ ਹੀ ਇਹ ਬਿਆਨ ਦਾਗ ਦਿੱਤਾ ਕਿ ਜੀ ਇਹਨੂੰ ਬਿਲਕੁਲ, ਇਹ ਬਣਾਉਣਾ ਫੈਸਲਾ ਬਿਲਕੁਲ ਗਲਤ ਹੈ, ਇਹ ਕੋਈ ਇੰਡੀਅਨ ਨਹੀਂ ਹੈ, ਇਹ ਤਾਂ ਪਾਕਿਸਤਾਨ ਦੀ ਨੂੰਹ ਹੈ, ਪਾਕਿਸਤਾਨ ਕੀ ਬਹੂ, ਕਿ ਹੁਣ ਜੇ ਵਿਆਹੀ ਪਾਕਿਸਤਾਨੀ ਨਾਲ ਹੈ, ਉਹਨੇ ਕਿਹਾ ਜੀ ਇਹ ਤੁਸੀਂ ਕਿਵੇਂ ਬਣਾ ਦਿੱਤਾ, ਇਹ ਤਾਂ ਪਾਕਿਸਤਾਨੀ ਨੇ। ਕਹਿਣਾ ਉਹ ਇਹ ਚਾਹਿਆ ਉਹਨੇ ਕਿ ਇਹ ਪਾਕਿਸਤਾਨੀ ਹੈ ਔਰ ਉਹਨਾਂ ਦੀ ਬਹੂ ਹੈ, ਇਹ ਗਲਤ ਫੈਸਲਾ ਲਿਆ। ਹੁਣ ਬੀਜੇਪੀ ਤਾਂ ਆਪਣੀ ਹਿੰਦੂ ਦੌੜ ਤੇ, ਔਰ ਜਿਵੇਂ ਅਸੀਂ ਕੱਲ੍ਹ ਦੀ ਗੱਲਬਾਤ 'ਚ ਵੀ ਕਿਹਾ ਸੀ ਕਿ ਜਦੋਂ ਹਾਲਾਤ ਬਦਲਦੇ ਨੇ, ਕਿਵੇਂ ਫਿਰ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ ਜਿਹੜੀਆਂ ਪਾਰਟੀਆਂ ਨੇ, ਜਿਹੜੀਆਂ ਬਹੁ ਗਿਣਤੀ ਨਾਲ ਹੀ ਸੰਬੰਧਿਤ ਹੁੰਦੀਆਂ ਨੇ, ਉਹ ਕਿਵੇਂ ਇੱਕੋ ਹੀ ਸੁਰ 'ਚ ਬੋਲ ਰਹੀਆਂ ਹੁੰਦੀਆਂ। ਬੀਜੇਪੀ ਦਾ ਤਾਂ ਬੋਲਣਾ ਸਮਝ ਆਇਆ ਕਿ ਉਹ ਇਸ ਉੱਪਰ ਲੈਵਲ ਵਾਲਿਆਂ ਨੇ ਬੋਲਣਾ ਨਹੀਂ ਹੈ, ਦੂਜੇ ਜਿਹੜੇ ਨੇ ਉਹ ਐਂਟੀ ਮੁਸਲਿਮ ਕਾਰਡ ਜਿਉਂਦਾ ਰੱਖਣਾ ਚਾਹੁੰਦੇ ਨੇ। ਕੁਝ ਸਟੇਟਾਂ 'ਚ ਅਸੈਂਬਲੀ ਚੋਣਾਂ ਨੇ, ਮਹਾਰਾਸ਼ਟਰ ਦੇ ਵਿੱਚ ਨੇ, ਹਰਿਆਣੇ 'ਚ ਹੈ, 2 ਹੋਰ ਸਟੇਟਾਂ 'ਚ ਹੈ, ਤੇ ਨਾਲ ਦੀ ਨਾਲ ਉਹ ਅਗਲੀਆਂ ਪਾਰਲੀਮੈਂਟ ਚੋਣਾਂ ਲਈ ਵੀ ਉਹਨਾਂ ਤੋਂ ਡਿਲੀਵਰ ਤਾਂ ਹੋਣਾ ਨਹੀਂ। ਦਿੱਲੀ 'ਚ ਜੋ ਉਹਨਾਂ ਨੇ ਵਾਅਦੇ ਕੀਤੇ ਅੱਛੇ ਦਿਨ ਆਏਗੇ, ਉਹ ਇਸ ਬਹਾਨੇ ਦੇ ਨਾਲ ਉਹ ਐਂਟੀ ਮੁਸਲਿਮ, ਇਹ ਉਹਨਾਂ ਨੇ ਕਨਕਲੂਡ ਕਰ ਲਿਆ ਵੀ ਇਕੱਲੀ ਬਹੁ ਗਿਣਤੀ ਦੇ ਸਿਰ ਦੇ ਉੱਤੇ ਚੋਣਾਂ ਜਿੱਤ ਸਕਦੇ ਨੇ ਜੀ। ਲੇਕਿਨ ਜਿਹੜਾ ਤੇਲੰਗਾਨਾ ਦੇ ਵਿੱਚ ਕਾਂਗਰਸ ਦਾ ਵੀ ਲੀਡਰ ਹੈ, ਉਹਨੇ ਵੀ ਕਿਹਾ ਹੈ ਕਿ ਜੀ ਇਹ ਉਹ ਸਟੇਟ ਕਾਂਗਰਸ ਚੀਫ ਨੇ ਕਿਹਾ, ਸੋਨੀਆ ਡਜ਼ਨਟ ਫਿਟ ਇਨਟੂ ਬ੍ਰਾਂਡ ਇਮੇਜ ਆਫ ਤੇਲੰਗਾਨਾ ਐਂਡ ਹੈਦਰਾਬਾਦ ਜੀ, ਕਿ ਵੀ ਉਹਨੂੰ ਜਿਹੜਾ ਇਹ ਫਿੱਟ ਹੀ ਨਹੀਂ ਹੁੰਦੀ। ਹਾਲਾਂਕਿ ਇੱਕ ਬੜੀ ਚੰਗੀ ਗੱਲ ਕਹੀ ਹੈ, ਤਾਂ ਉਹ ਥੋੜ੍ਹੀ ਸਿਰਫਿਰੀ ਜਿਹੀ ਹੈ। ਲੇਖਕਾ ਤਸਲੀਨਾ ਬੰਗਲਾਦੇਸ਼ ਦੀ, ਉਹਨੇ ਆਪਣੇ ਟਵਿੱਟਰ 'ਤੇ ਕਿਹਾ, ਉਹਨੇ ਕਿਹਾ ਕਿ ਵੀ ਜੇ ਸਾਨੀਆ ਹਿੰਦੂ ਕੁੜੀ ਹੁੰਦੀ ਜੀ ਤੇ ਪਾਕਿਸਤਾਨ ਦੇ ਕਿਸੇ ਹਿੰਦੂ ਨਾਲ ਵਿਆਹੀ ਹੁੰਦੀ, ਫਿਰ ਜੋ ਹੁਣ ਚਾਰਜ ਲਾ ਰਹੇ ਨੇ ਕਿ ਜੀ ਨੋ ਉਹਦੀ ਬਹੂ ਬਣ ਗਈ ਪਾਕਿਸਤਾਨ ਦੇ, ਫਿਰ ਵੀ ਇਵੇਂ ਹੀ ਕਹਿੰਦੇ ਜੀ ਜੀ। ਸੋ ਜ਼ਾਹਰ ਹੈ ਕਿ ਇਹ ਜਿਹੜਾ ਘੱਟ ਗਿਣਤੀ ਦੇ ਨਾਤੇ, ਔਰ ਜਿਵੇਂ ਬੀਜੇਪੀ ਦੀ ਪਾਲਿਸੀ ਹੈ, ਥਲੜਿਆਂ ਨੇ ਇਹ ਕਿਹਾ, ਤੇ ਉੱਤੇ ਜਿਹੜਾ ਉਹਨਾਂ ਦਾ ਮੋਦੀ ਕੈਬਨਿਟ 'ਚ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ, ਉਹਨੇ ਕਿਹਾ ਜੀ ਨੋ 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 ਨੋ, ਇੰਡੀਆ, ਸਾਨੀਆ ਇਜ਼ ਪ੍ਰਾਈਡ ਆਫ ਇੰਡੀਆ, ਉਹ ਤਾਂ ਸਾਡਾ ਕੋਈ ਸੰਬੰਧ ਨਹੀਂ ਹੈ, ਉਹ ਲੋਕਲ ਉਹਨਾਂ ਦੇ ਵਿਚਾਰ ਹੋ ਸਕਦੇ ਨੇ। ਸੋ ਇਹ ਜਿਹੜਾ ਹੁਣ ਟ੍ਰੈਂਡ ਹੈ, ਜਿਵੇਂ ਪਿਛਲੇ ਦਿਨਾਂ 'ਚ ਕਿਵੇਂ ਸ਼ਿਵ ਸੈਨਾ ਦੇ 11 MPs ਨੇ ਰੋਜ਼ਾ ਤੋੜਵਾਇਆ ਜ਼ਬਰਦਸਤੀ ਜੀ, ਇੱਕ ਕੇਟਰਿੰਗ ਡਿਪਾਰਟਮੈਂਟ ਦੇ ਬੰਦੇ ਦਾ, ਔਰ ਕਿਵੇਂ ਹੁਣ ਇਹ ਸਾਨੀਆ ਮਿਰਜ਼ਾ ਵਾਲਾ ਵਾਕਿਆ ਕਿ ਇੱਕ ਸੈਲੀਬ੍ਰੇਟਡ ਲੇਡੀ ਜਿਹਨੇ ਇੰਡੀਆ ਨੂੰ ਪ੍ਰਾਈਡ ਦਿੱਤਾ ਹੈ ਇੰਟਰਨੈਸ਼ਨਲ ਲੈਵਲ 'ਤੇ, ਉਸ ਨੂੰ ਹੁਣ ਉਹ ਬ੍ਰਾਂਡ ਐਂਬੈਸਡਰ ਬਣ ਜਾਏ, ਬਣੀ ਤਾਂ ਹੋਈ ਹੈ ਦੂਜਾ, ਪਰ ਉਹਦਾ ਜਿਹੜਾ ਸੀ ਉਹਨਾਂ ਨੇ ਕੰਮ ਕਰ ਦਿੱਤਾ, ਉਹਦੀ ਜਿਹੜੀ ਇਫੈਕਟਿਵਨੈਸ ਸੀ, ਔਰ ਬਾਕੀਆਂ ਨੂੰ ਵੀ ਮੈਸੇਜ ਦੇ ਦਿੱਤਾ ਹੈ
ਕਿ ਤੁਸੀਂ ਇਸ ਲੈਵਲ ਤੇ ਵੀ ਤਿਰੰਗਾ ਚੁੱਕ ਕੇ ਔਰ ਖੇਡਦੀ ਰਹੀ ਹੈ। ਕਈ ਵਾਰੀ ਤਿਰੰਗੇ ਵਾਲੀ ਟੀ-ਸ਼ਰਟ ਪਾਈ ਹੈ, ਉਹ ਵੀ ਚੰਗੀ, ਉਹਨੂੰ ਉਹਦੇ ਜਿਹੜੇ ਡਰੈਸਿਸ ਨੇ ਜਾਂ ਦੂਸਰੇ ਨੇ ਉਹ ਫੈਸ਼ਨ ਬਣਦਾ ਰਿਹਾ ਉਸ ਏਰੀਆ ਦੇ ਵਿੱਚ ਜੀ। ਔਰ ਹਰ ਵਾਰੀ ਉਹਨੇ ਤਿਰੰਗੇ ਨੂੰ ਪੈਟਰੀਓਟਿਜ਼ਮ, ਇੰਡੀਅਨ ਉਹਦੇ ਕਹਿਣ ਦੇ ਬਾਵਜੂਦ ਉਹ ਕਹਿੰਦੇ ਵੀ ਤੂੰ ਤਾਂ ਪਾਕਿਸਤਾਨ ਹੈ, ਤੂੰ ਇੰਡੀਅਨ ਨਹੀਂ ਜੀ। ਔਰ ਦੂਸਰੀ ਖਬਰ ਵੀ ਇਸ ਮਾਹੌਲ ਦੇ ਵਿੱਚ ਹੀ ਫਿੱਟ ਬਹਿੰਦੀ ਹੈ ਕਿ ਕਿਵੇਂ ਸਟੇਟਾਂ ਦੇ ਵਿੱਚ ਕਿਸੇ ਵੇਲੇ ਗੋਆ ਜਿਹੜਾ ਕ੍ਰਿਸਚਨ ਮੈਜੋਰਟੀ ਸਟੇਟ ਸੀ, ਅੱਜ ਉਹਦੀ ਆਬਾਦੀ ਉੱਥੋਂ ਦੂਸਰੇ ਪਾਸਿਓਂ ਲਿਆ ਕੇ ਲੋਕ ਵਸਾ ਕੇ 40% ਈਸਾਈ ਰਹਿ ਗਏ ਨੇ। ਹੁਣ ਉਸ ਗੋਆ ਦੇ ਵਿੱਚ ਮਿਨਿਸਟਰ ਹੈ ਕੋਆਪਰੇਟਿਵ ਮਿਨਿਸਟਰ ਦੀਪਕ ਤਵਾਲੀਕਰ ਜਾਂ ਤਵਲੀਕਰ ਜੀ, ਉਹਦੀ ਸਟੇਟਮੈਂਟ ਆਈ ਹੈ। ਉਹਨੇ ਕਿਹਾ ਕਿ ਜੀ ਮੈਨੂੰ ਪੂਰਾ ਵਿਸ਼ਵਾਸ ਹੈ ਮੋਦੀ ਵਿਲ ਡਿਵੈਲਪ ਇੰਡੀਆ ਇਨਟੂ ਏ ਹਿੰਦੂ ਨੇਸ਼ਨ, ਕਿ ਵੀ ਇਹ ਮੋਦੀ ਜਿਹੜਾ ਹੈ ਇਹ ਵਿਕਾਸ ਕਰੇਗਾ ਭਾਰਤ ਦਾ, ਉਹਨੂੰ ਹਿੰਦੂ ਨੇਸ਼ਨ ਬਣਾ ਕੇ ਜੀ। ਸੋ ਹੁਣ ਇਹ ਖਬਰ ਵੀ ਆਪਣੇ ਆਪ ਦੇ ਵਿੱਚ ਹੀ ਖਬਰ ਹੈ, ਗੱਲ ਕੋਈ ਕਾਮਨਰ ਨਹੀਂ ਕਹਿ ਰਿਹਾ ਹੈ। ਇੱਕ ਅਸੈਂਬਲੀ ਦੇ ਵਿੱਚ ਉਹਨਾਂ ਦਾ ਲੈਜਿਸਲੇਟਿਵ ਪਾਰਟੀ ਦਾ ਲੀਡਰ ਕਹਿ ਰਿਹਾ ਬੀਜੇਪੀ ਦਾ ਤੇਲੰਗਾਨਾ ਦਾ ਜੀ, ਔਰ ਗੋਆ ਦੇ ਵਿੱਚ ਜਿਹੜਾ ਗੋਆ ਦਾ ਫੁੱਲ ਫਲੈਜਡ ਮਿਨਿਸਟਰ ਹੈ ਉਹ ਇਹ ਕਹਿ ਰਿਹਾ ਕਿ ਜੀ ਅਲਟੀਮੇਟਲੀ ਜਿਹੜਾ ਹੈ ਮੋਦੀ, ਉਸ ਦੀ ਜੋ ਟ੍ਰੇਨਿੰਗ ਹੈ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਮੋਦੀ ਇੰਡੀਆ ਨੂੰ ਹਿੰਦੂ ਨੇਸ਼ਨ ਦੇ ਵਿੱਚ ਕਨਵਰਟ ਕਰੇਗਾ, ਵਿਕਾਸ ਕਰੇਗਾ। ਸੋ ਇਹ ਐਵਰੀ ਡੇ ਹੁਣ ਕਈਆਂ ਨੂੰ ਕਹੇਗਾ ਜੀ ਸਾਨੂੰ ਹੋਰ ਕੋਈ ਕਹਾਣੀ ਨਹੀਂ ਮਿਲਦੀ, ਇਹੀ ਲੈ ਆਈ, ਤਾਂ ਹੁਣ ਹੈ ਹੀ ਇਹ ਕੁਛ ਜੋ ਕੁਛ ਉੱਥੋਂ ਨਿਕਲ ਰਿਹਾ ਹੈ। ਹੋਰ ਤਾਂ ਰਿਪੋਰਟਾਂ ਨੇ ਕਿ ਡਿਵੈਲਪਮੈਂਟ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਡਿਵੈਲਪਮੈਂਟ ਰਿਪੋਰਟ ਹੈ, ਇੰਡੀਆ 130ਵੇਂ ਕਿ 132ਵੇਂ ਥਾਂ ਦੇ ਉੱਤੇ ਹੈ। ਜੇ ਤੁਸੀਂ HIV ਏਡਜ਼ ਨਾਲ ਰਿਲੇਟਡ ਦੇਖੋ, ਸਭ ਤੋਂ ਜ਼ਿਆਦਾ ਕੇਸਿਸ ਉੱਥੇ ਨੇ ਜੀ। ਪਾਵਰਟੀ ਦੇਖੋ, ਔਰ ਈਵਨ ਉਹ ਜਿਹੜੀ ਬਣਾਈ ਹੈ ਇੱਕ ਅਨਪੜ੍ਹ ਇਹਨਾਂ ਨੇ ਮਿਨਿਸਟਰ ਸਮ੍ਰਿਤੀ ਇਰਾਨੀ, ਉਹਨੇ ਕਿਹਾ ਜੀ ਕਿ ਉਹ ਇੱਦਾਂ ਬੈਠੀ ਹੈ ਕਿ ਜੀ ਉਹ ਬੜਾ ਫਿਕਰ ਹੈ ਕਿ ਵੀ ਜਿਹੜਾ ਡਰੋਪ ਆਊਟ ਰੇਟ ਹੈ ਪ੍ਰਾਇਮਰੀ ਕਲਾਸਾਂ 'ਚ ਉਹ ਬਹੁਤ ਜ਼ਿਆਦਾ ਹੈ ਇੰਡੀਆ ਦੇ ਵਿੱਚ ਜੀ। ਔਰ ਇਹ ਸਾਰੀਆਂ ਖਬਰਾਂ ਤਾਂ ਚੱਲ ਹੀ ਰਹੀਆਂ ਨੇ। ਉਹ ਤਾਂ ਜੋ ਹਾਲ ਮਹਿੰਗਾਈ ਦਾ ਹੋਇਆ ਹੈ, ਜੋ ਹਾਲ ਉੱਥੇ ਲੁੱਟ ਖਸੁੱਟ ਦਾ ਹੈ, ਜੋ ਕ੍ਰਾਈਮ ਹੈ ਦਿੱਲੀ ਦੇ ਵਿੱਚ। ਅੱਜ ਮੇਨ ਖਬਰ ਸੀ ਕਿ ਗੁੜਗਾਵਾਂ ਤੋਂ ਇੱਕ ਮਥੁਰਾ ਦੀ ਰਹਿਣ ਵਾਲੀ, ਹੁਣ ਇਹ ਇੱਕ ਪਾਸੇ ਲੱਗੇ ਹੋਏ ਨੇ ਜੀ ਗੰਗਾ ਸਾਫ਼ ਕਰਨੀ ਹੈ ਜੀ। ਕਦੇ ਮੈਨੂੰ ਯਾਦ ਨਹੀਂ ਹੈ ਕੋਈ ਇੱਕ ਫਿਲਮ ਵੀ ਸੀ ਕਿ ਪਤਾ ਨਹੀਂ ਕੀ ਤੇਰੀ ਗੰਗਾ ਮੈਲੀ ਜੀ, ਵੀ ਇੱਕ ਪਾਸੇ ਤਾਂ ਗੰਗਾ ਦਰਿਆ ਸਾਫ਼ ਕਰ ਲਓ ਤੁਸੀਂ ਜੀ, ਲਾ ਤਾਂ ਸਾਰਾ ਪੈਸਾ ਲਾ ਦਿੱਤਾ, ਜਿਹਨਾਂ ਕੁੜੀਆਂ ਦੇ ਨਾਂ ਗੰਗਾ ਰੱਖੇ ਹੋਏ ਨੇ ਜੀ, ਉਹ ਵਿਚਾਰੀਆਂ ਉੱਥੇ ਕਿੰਨੀਆਂ ਕੁ ਸੁਰੱਖਿਅਤ ਨੇ, ਉਹਨਾਂ ਦੇ ਨਾਲ ਕੀ ਹੋ ਰਿਹਾ। ਅੱਜ ਦੀ ਮੇਨ ਖਬਰ ਹੈ ਕਿ ਇੱਕ ਮਥੁਰਾ ਦੀ ਰਹਿਣ ਵਾਲੀ, ਹੁਣ ਹਰਿਦੁਆਰ ਤੋਂ ਬਾਅਦ ਬਿੰਦਰਾਬਨ, ਮਥੁਰਾ, ਇਹ ਇਹਨਾਂ ਦੇ ਪਵਿੱਤਰ ਸ਼ਹਿਰਾਂ 'ਚ ਨੇ, ਕੁੜੀ ਆਪਣੀ ਕਾਰ 'ਚ ਆ ਰਹੀ ਹੈ ਗੁੜਗਾਵਾਂ ਤੋਂ ਦਿੱਲੀ ਨੂੰ, 5 ਗੁੰਡੇ ਉਹਨੂੰ ਰੋਕਦੇ ਨੇ, ਉਹਦੀ ਕਾਰ ਨੂੰ ਹੀ ਉਹ ਜਿਹੜਾ ਕਾਰ ਜੈਕ ਕਰਕੇ ਉਸ ਦੇ ਨਾਲ ਜ਼ਬਰ ਜਨਾਹ ਕਰਕੇ ਉਹਨੂੰ ਸੜਕ ਦੇ ਉੱਤੇ ਉਸ ਤਰ੍ਹਾਂ ਹੀ ਛੱਡ ਕੇ ਸਣੇ ਕਾਰ ਦੇ ਭੱਜ ਜਾਂਦੇ ਨੇ, ਔਰ ਅਜੇ ਤੱਕ ਕੋਈ ਜਿਹੜੀ ਅਰੈਸਟ ਨਹੀਂ। ਇਹ ਉਸ ਦੇਸ਼ ਦੇ ਵਿੱਚ ਹੋ ਰਿਹਾ ਜਿਹਦੇ 'ਚ ਉਹਨੂੰ ਉਹ ਹਿੰਦੂ ਬਣਾਉਣ 'ਤੇ ਲੱਗੇ ਹੋਏ ਨੇ ਦੇਸ਼ ਨੂੰ। ਉਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਖੜੀ ਕੀਤੀ ਹੋਈ ਹੈ। ਸਿੱਖਾਂ ਨੂੰ ਤਾਂ ਉਹ ਸਮਝਦੇ ਨੇ ਵੀ ਇਹ ਤਾਂ ਘੜੇ ਦੀ ਮੱਛੀ ਹੈ, ਉਹ ਜੇ ਬਿਆਨਬਾਜ਼ੀ ਨਹੀਂ ਕਰਦੇ। ਉਹ ਇੰਨਾ ਹੀ ਉਹਨਾਂ ਨੇ ਇੱਕ ਵਾਰੀ ਇੰਦਰਾ ਗਾਂਧੀ ਨੂੰ ਝੰਬੜਾ ਕੇ ਸਿੱਖਾਂ ਨੂੰ ਇਹ ਸਬਕ ਸਿਖਾਇਆ, ਔਰ ਉਦੋਂ ਜਿਹੜਾ ਉਹਨਾਂ ਦਾ ਆਈਡੀਆਲੋਗ ਸੀ RSS ਦਾ, ਸ਼ਾਇਦ ਮਧੂ ਦੰਡਵਤੇ ਸੀ ਕਿ ਕੀ ਨਾਂ ਸੀ, ਮੈਨੂੰ ਉਹਦਾ ਯਾਦ ਨਹੀਂ ਹੈ, ਉਹਨੇ ਇੱਕ ਪੇਪਰ ਪੂਰਾ ਲਿਖਿਆ ਸੀ। ਉਹਨਾਂ ਨੇ ਕਿਹਾ ਕਿ ਸਿੱਖਸ ਆਸਕਡ ਫॉर ਇਟ, ਕਿ ਜੋ ਸਿੱਖਾਂ ਦੇ ਨਾਲ ਹੋਇਆ ਇਹ ਡਿਜ਼ਰਵ ਕਰਦੇ ਸੀ। ਸਿੱਖਾਂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਜੋ ਜੇ ਦੇਸ਼ ਦੇ ਉੱਤੇ ਤੁਸੀਂ ਇਸ ਕਿਸਮ ਦੇ ਸਵਾਲ ਉਠਾਓਗੇ ਤਾਂ ਇਹ ਤੁਹਾਡੇ ਨਾਲ ਇਵੇਂ ਹੋਏਗਾ ਹੀ ਹੋਏਗਾ। ਸੋ ਹਾਲ ਦੀ ਘੜੀ ਤਾਂ ਉਹਨਾਂ ਨੇ ਇੱਕ ਬਾਦਲ ਨੂੰ ਉਸ ਚੱਕਰ 'ਚ ਪਾਇਆ ਕਿ ਵੀ ਪਹਿਲਾਂ ਸੈਂਟਰ ਚੁੱਪ ਬੈਠਾ ਰਿਹਾ, ਹੁਣ ਹਰਿਆਣੇ ਦੇ ਨੂੰ ਚਿੱਠੀ ਲਿਖ ਦਿੱਤੀ, ਉਹਨੇ ਚੀਫ ਸੈਕਟਰੀ ਨੇ, ਉਹਨਾਂ ਨੇ ਹਰਿਆਣੇ ਨੇ ਕਿਹਾ ਜੀ ਇਟ ਇਜ਼ ਅਮਿਊਜ਼ਿੰਗ। ਫਿਰ ਹੁਣ ਉਹਨਾਂ ਨੇ ਜਿਹੜਾ ਇੱਕ ਦੂਜੀ ਲਿਖੀ ਹੈ ਆਰਟੀਕਲ 355 ਦੇ ਥੱਲੇ। ਹੁਣ ਅੱਜ ਦੀਆਂ ਖਬਰਾਂ ਸੀ ਜੀ ਕਿ ਉਹਨੇ ਸੈਂਟਰ ਗੌਰਮੈਂਟ ਨੇ ਜਿਹੜਾ ਪੰਜਾਬ ਦਾ ਆਬਜ਼ਰਵਰ ਹੈ ਉਹਨਾਂ ਦਾ ਸ਼ਾਂਤਾ ਕੁਮਾਰ, ਉਹਨੂੰ ਉਹਨਾਂ ਨੇ ਕਿਹਾ ਕਿ ਜੀ ਬਾਦਲ ਨੂੰ ਠੰਡੇ ਕਰੋ ਜ਼ਰਾ। ਬਾਦਲ ਜਿਹੜਾ ਉਹਨੇ ਬਾਦਲ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਬਾਦਲ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਠੱਠੇ ਮਜ਼ਾਕ ਵੀ ਕਰ ਰਿਹਾ ਨਾਲ, ਉਹਨੂੰ ਪੁੱਛ ਰਿਹਾ ਕਿ ਜੀ ਤੂੰ ਕੀ ਕਰੇਂਗਾ। ਉਹ ਕਹਿੰਦਾ ਜੀ ਮੈਂ ਚੀਫ ਮਿਨਿਸਟਰ ਵੀ ਰਹਾਂਗਾ, ਮੋਰਚਾ ਵੀ ਲੀਡ ਕਰਾਂਗਾ ਜੀ। ਫਿਰ ਉਹਨੂੰ ਕਿਹਾ ਜੀ ਤੁਸੀਂ ਪਾਵਰ ਆਪਣੇ ਮੁੰਡੇ ਨੂੰ ਕਹਿੰਦੇ ਇਹ ਹਰ ਗੱਲ ਥੋੜ੍ਹੀ ਦੱਸੀ ਦਾ, ਦਿਲ 'ਚ ਵੀ ਰੱਖੀ ਦੇ। ਉਹ ਇਸ ਸਾਰੇ ਇਸ਼ੂ ਨੂੰ ਇੱਕ ਪਾਸੇ ਸਿੱਖ ਕੌਮ ਜਿਹੜੀ ਹੈ, ਔਰ ਖਾਸ ਤੌਰ 'ਤੇ ਬਾਹਰ ਸਿੱਖ, ਇੰਨੀਆਂ ਕੁ ਕਾਲਾਂ ਪਿਛਲੇ ਦਿਨਾਂ 'ਚ ਆਈਆਂ ਨੇ ਕਿ ਜੀ ਕੀ ਹੋਏਗਾ ਜੀ, ਕਿਤੇ ਪੰਜਾਬ ਤੇ ਹਰਿਆਣੇ ਦੇ ਸਿੱਖਾਂ ਦਾ ਟਕਰਾਅ ਇਹ ਤਾਂ ਬਿਲਕੁਲ ਇਹ ਫਿਰਕੇ ਬਣਾ ਦੇਣ ਲੱਗੇ ਨੇ। ਉਹ ਜਿਹੜੇ ਹਰਿਆਣਵੀ ਸਿੱਖ ਵਿਚਾਰੇ ਪੂਰੇ ਡੈਡੀਕੇਟਿਡ ਨੇ, ਡਿਵਾਊਟ ਸਿੱਖ ਨੇ,
ਉਹਨਾਂ ਦੀਆਂ ਜ਼ਿਆਦਾ ਕਾਲਾਂ ਨੇ ਉਹ ਫਿਕਰਮੰਦ ਨੇ ਕਿ ਜੀ ਸਾਨੂੰ ਅਸੀਂ ਹਮੇਸ਼ਾ ਪੰਥ ਦੇ ਨਾਲ, ਜੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਆਇਆ ਅਸੀਂ ਪੰਜਾਬ ਦਾ ਸਮਰਥਨ ਕੀਤਾ ਹੈ, ਮੋਰਚਿਆਂ 'ਚ ਅਸੀਂ ਜਥੇ ਲੈ ਲੈ ਕੇ ਗ੍ਰਿਫਤਾਰੀਆਂ ਦਿੱਤੀਆਂ ਹੋਈਆਂ, ਹੁਣ ਸਾਨੂੰ ਪੰਥ 'ਚੋਂ ਕੱਢ ਦਿਓਗੇ ਜੀ। ਹੁਣ ਸਾਨੂੰ ਪੰਜਾਬ ਦੇ ਸਿੱਖ ਕਿਵੇਂ ਡੀਲ ਕਰਨਗੇ ਵੀ ਜਿਵੇਂ ਅਸੀਂ ਸ਼ੂਦਰ ਹਾਂ ਸਿੱਖਾਂ ਦੇ ਵਿੱਚ ਜੀ। ਹਾਲਾਂਕਿ ਵੈਸੇ ਹੀ ਸਾਡਾ ਅਸੀਂ ਨਹੀਂ ਸੀ ਨਿਕਲੇ ਜ਼ਾਤ ਪਾਤੀ ਸਿਸਟਮ 'ਚੋਂ, ਆਲਰੇਡੀ ਅਸੀਂ ਸ਼ੂਦਰਾਂ ਨੂੰ ਜਿਹੜਾ ਉਹ ਸ਼ੂਦਰ ਬਣਾਇਆ ਹੋਇਆ ਸੀ, ਬ੍ਰਾਹਮਣ ਦੇ ਸ਼ੂਦਰਾਂ ਨੂੰ, ਸਾਡੀ ਵੀ ਮੈਂਟੈਲਿਟੀ ਉਹੀ ਸੀ। ਹੁਣ ਅਸੀਂ ਬਾਉਂਡਰੀਜ਼ ਦੇ ਨਾਲ ਬਣਾਵਾਂਗੇ, ਪਹਿਲਾਂ ਤਾਂ ਜ਼ਾਤ ਪਾਤ ਨਾਲ ਬਣਾਇਆ, ਹੁਣ ਹੋਏਗਾ ਜੀ ਇਹ ਹਰਿਆਣੇ ਦਾ ਸਿੱਖ ਹੈ, ਇਹ ਦਿੱਲੀ ਦਾ ਸਿੱਖ ਹੈ, ਇਹ ਪੰਜਾਬ ਦਾ ਸਿੱਖ ਹੈ। ਸੋ ਬਾਦਲ ਨੂੰ ਤਾਂ ਉਹਨਾਂ ਨੇ ਇਸ ਕੰਮ ਦੇ ਉੱਤੇ ਲਾਇਆ ਕਿ ਵੀ ਉਹ ਆਪਣੀ ਅਗਲੀਆਂ ਪੁਸ਼ਤਾਂ ਦੀ ਗੱਦੀ ਸੁਰੱਖਿਅਤ ਕਰਨ ਦੇ ਲਈ ਇਹ ਕੰਮ ਦੇ ਉੱਤੇ ਲੱਗਾ ਹੋਇਆ। ਪਰ ਜੋ ਕੁੱਲ ਮਿਲਾ ਕੇ ਇੰਡੀਆ ਦੇ ਮੈਪ ਦੇ ਵਿੱਚ ਹੋ ਰਿਹਾ ਉਹ ਬੜਾ ਡਰਾ ਦੇਣ ਵਾਲਾ ਹੈ। ਔਰ ਇਹ 1.5 ਮਹੀਨੇ ਦੇ ਵਿੱਚ ਹੀ ਜਿਸ ਕਿਸਮ ਦਾ ਇਹ ਸਾਰਾ ਮਾਹੌਲ ਸਿਰਜ ਦਿੱਤਾ ਗਿਆ ਹੈ, ਆਉਣ ਵਾਲੇ ਦਿਨਾਂ 'ਚ ਸਥਿਤੀ ਜਿਹੜੀ ਹੈ ਇਸ ਤੋਂ ਵੀ ਬਹੁਤ ਬਦਤਰ ਹੋਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦਾ ਤੁਸੀਂ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।